वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਹਮੇਸ਼ਾ ਜਦੋਂ ਸਿੱਖ ਧਰਮ ਦੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਤਾਂ ਨੀਚਾਂ ਅੰਦਰ ਨੀਚ ਜਾਤ ਦੀ ਜਿਹੜੀ ਫਿਲਾਸਫੀ ਹੈਗੀ ਹੈ, ਰੰਗਰੇਟੇ ਗੁਰੂ ਕੇ ਬੇਟੇ ਦਾ ਜਿਹੜਾ ਫਰਮਾਨ ਹੈਗਾ ਉਹਦੀ ਗੱਲ ਕਰਦੇ ਹਾਂ, ਤਾਂ ਜਿਹੜੀ ਨੀਵੀਆਂ ਜਾਤੀਆਂ ਕਹਿ ਕੇ ਜਿਨ੍ਹਾਂ ਨੂੰ ਭੰਡਿਆ ਜਾਂਦਾ ਹੈ ਭਾਰਤ ਦੇ ਵਿੱਚ, ਜਿਹੜਾ ਦਲਿਤ ਵਰਗ ਹੈਗਾ ਉਹਨਾਂ ਨੂੰ ਉਹ ਅੱਜ ਆਪਣੇ ਆਪ ਨੂੰ ਮੂਲ ਨਿਵਾਸੀ ਭਾਈਚਾਰਾ ਕਹਿ ਕੇ ਸੰਬੋਧਨ ਕਰਦੇ ਆ, ਉਹਨਾਂ ਨੂੰ ਗਲ ਨਾਲ ਲਾਉਣ ਦੀ ਗੱਲ ਹੈਗੀ ਹੈ, ਉਹਨਾਂ ਦੀ ਅਪਲਿਫਟਮੈਂਟ ਦੀ ਗੱਲ ਹੈਗੀ ਹੈ ਸਿੱਖੀ ਵਿਚਾਰਧਾਰਾ ਦੇ ਵਿੱਚ। ਪਰ ਕਿਤੇ ਨਾ ਕਿਤੇ ਪਿਛਲੇ ਸਾਰੇ ਸਮੇਂ ਦੇ ਵਿੱਚ ਜੇ ਭਾਵੇਂ ਅਜੋਕਾ ਇਤਿਹਾਸ ਜਾਂ ਸਿੱਖ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਤਾਂ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਹੈ ਉਹਦੇ ਵਿੱਚ ਕਮੀਆਂ ਦੇਖਣ ਨੂੰ ਮਿਲੀਆਂ ਨੇ। ਸੋ ਅੱਜ ਦੀ ਜਦੋਂ ਅਸੀਂ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਇਹ ਜਿਹੜੀ ਸਾਂਝ ਹੈਗੀ ਹੈ ਉਹ ਹੋਣੀ ਬੜੀ ਜ਼ਰੂਰੀ ਜਾਪਦੀ ਹੈ, ਕਿਉਂਕਿ ਭਾਰਤ ਦੇ ਵਿੱਚ ਜਿਸ ਹਿਸਾਬ ਦਾ ਮਾਹੌਲ ਘੱਟ ਗਿਣਤੀਆਂ ਦੇ ਖਿਲਾਫ ਬਣਿਆ ਹੋਇਆ ਤੇ ਦਲਿਤ ਭਾਈਚਾਰੇ ਦੇ ਖਿਲਾਫ ਜਿਹੜੀਆਂ ਹਿੰਦੂਤਵਾਦ ਦੀ ਆਈਡੀਓਲੋਜੀ ਹੈਗੀ ਹੈ, ਜਿਸ ਹਿਸਾਬ ਨਾਲ ਉਹ ਟਾਰਗੇਟ ਕਰ ਰਹੀ ਹੈ ਸਾਰਿਆਂ ਨੂੰ, ਉਸ ਹਵਾਲੇ ਦੇ ਨਾਲ ਇਹ ਬੜਾ ਹੀ ਜ਼ਰੂਰੀ ਬਣ ਜਾਂਦਾ ਹੈ ਕਿ ਜੇ ਸਾਰੀਆਂ ਜਿਹੜੇ ਘੱਟ ਗਿਣਤੀ ਭਾਈਚਾਰੇ ਹੈਗੇ ਆ ਉਹ ਇਕੱਠੇ ਹੋ ਕੇ ਆਪਣੀ ਜਿਹੜੀ ਹੱਕ ਸੱਚ ਦੀ ਆਵਾਜ਼ ਹੈਗੀ ਹੈ ਉਹਨੂੰ ਬੁਲੰਦ ਕਰਨ। ਸੋ ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਖਾਲਸੇ ਦੀ ਜਨਮ ਭੂਮੀ ਅੰਮ੍ਰਿਤਸਰ ਦੇ ਵਿੱਚੋਂ ਜਿਹੜੀ ਬਾਮਸੇਫ ਜਥੇਬੰਦੀ ਹੈਗੀ ਹੈ ਉਹਦੇ ਜਿਹੜੇ ਮੁਖੀ ਨੇ ਵਾਮਨ ਮਹੇਸ਼ਰਾਮ, ਤੇ ਨਾਲ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਤੇ ਹੋਰ ਜਥੇਬੰਦੀਆਂ ਸ਼ਾਮਲ ਨੇ, ਇਹਨਾਂ ਵੱਲੋਂ ਸਾਂਝੇ ਤੌਰ ਤੇ ਇੱਕ ਪਰਿਵਰਤਨ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਹੜੀ ਭਾਰਤ ਭਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੱਢੀ ਜਾਵੇਗੀ, ਜਿਹਦਾ ਮਕਸਦ ਇਹੀ ਹੈ ਕਿ ਜਿਹੜੀ ਇਹ ਹਿੰਦੂਤਵਾਦ ਦਾ ਗਲਬਾ ਹੈਗਾ ਭਾਰਤ ਦੇ ਵਿੱਚ, ਜਿਹੜੀ ਮਨੂ ਸਮ੍ਰਿਤੀ ਦੀ ਆਈਡੀਓਲੋਜੀ ਲਾਗੂ ਕੀਤੀ ਜਾ ਰਹੀ ਹੈ, ਉਹਦਾ ਜਵਾਬ ਦਿੱਤਾ ਜਾਵੇ ਤੇ ਉਹਦੇ ਜਵਾਬ ਦੇ ਵਿੱਚ ਭਾਰਤ ਦੇ ਜਿਹੜੇ ਵਾਸੀ ਹੈਗੇ ਆ, ਘੱਟ ਗਿਣਤੀਆਂ ਹੈਗੀਆਂ ਨੇ, ਜਿਹੜੇ ਦਬੇ ਕੁਚਲੇ ਲੋਕ ਨੇ, ਉਹਨਾਂ ਨੂੰ ਇਕਮੁੱਠ ਕੀਤਾ ਜਾਵੇ। ਸੋ ਇਹਦੀ ਜਿਹੜੀ ਯਾਤਰਾ ਦੀ ਸ਼ੁਰੂਆਤ ਹੋਈ ਹੈ ਅਨੰਦਪੁਰ ਸਾਹਿਬ ਤੋਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਇਹ ਮੁਕੰਮਲ ਹੋਣੀ ਹੈ, ਅੰਮ੍ਰਿਤਸਰ ਦੀ ਧਰਤੀ ਤੇ ਦਰਬਾਰ ਸਾਹਿਬ ਮੱਥਾ ਟੇਕ ਕੇ ਮੁਕੰਮਲ ਹੋਵੇਗੀ। ਤੇ ਭਾਰਤ ਦੇ ਵਿੱਚ ਇਹਦਾ ਮੁੱਖ ਮਕਸਦ ਕੀ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਵਿਚਾਰਧਾਰਾ ਦੇ ਨਾਲ ਇਹ ਗੱਲ ਕਿਵੇਂ ਮੇਲ ਖਾਂਦੀ ਹੈ ਤੇ ਪੋਲੀਟੀਕਲੀ ਸਿੱਖਾਂ ਨੂੰ ਕੀ ਇਹ ਸੰਭਵ ਹੈ ਕਿ ਜਿਹੜਾ ਸਿੱਖ ਭਾਈਚਾਰਾ ਹੈਗਾ ਤੇ ਦਲਿਤ ਵਰਗ ਹੈ ਇਹ ਇਕੱਠੇ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਅਜਿਹੇ ਕੁਝ ਸਵਾਲਾਂ ਦੇ ਨਾਲ ਅੱਜ ਅਸੀਂ ਇਸ ਸ਼ੋਅ ਦੇ ਵਿੱਚ ਜਿਹੜੇ ਜਵਾਬ ਨੇ ਉਹ ਲੱਭਣ ਦੀ ਕੋਸ਼ਿਸ਼ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਅਮਰੀਕ ਸਿੰਘ ਬੱਲੋਵਾਲ ਸਾਡੇ ਨਾਲ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਲੋਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੱਲੋਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸ਼ੋਅ ਦੇ ਵਿੱਚ। ਤੁਸੀਂ ਪਹਿਲੀ ਵਾਰ ਇਸ ਪਲੇਟਫਾਰਮ ਦੇ ਰਾਹੀਂ ਇਸ ਸ਼ੋਅ ਦੇ ਵਿੱਚੋਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਧੰਨਵਾਦ ਕਰਦਾ ਹਰਵੀਰ ਜੀ ਤੁਹਾਡਾ ਤੇ TV84 ਦੀ ਸਾਰੀ ਟੀਮ ਦਾ, ਜਿਨ੍ਹਾਂ ਨੇ ਇਹ ਮੌਕਾ ਬਖਸ਼ਿਆ ਕਿ ਅਸੀਂ ਆਪਣੀ ਗੱਲ ਸਰੋਤਿਆਂ ਦੇ ਰੂਪ ਕਰ ਸਕੀਏ। ਬਹੁਤ ਧੰਨਵਾਦ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੂੰਗਾ, ਜਿਹੜੀ ਇਹ ਪਰਿਵਰਤਨ ਯਾਤਰਾ ਹੈਗੀ ਹੈ ਇਹਦੀ ਸ਼ੁਰੂਆਤ ਅਨੰਦਪੁਰ ਸਾਹਿਬ ਤੋਂ ਕੀਤੀ ਗਈ ਹੈ, ਇਹਦਾ ਮਕਸਦ ਕੀ ਹੈ, ਇਹਦਾ ਮੋਟਿਵ ਕੀ ਹੈ ਤੇ ਕੀ ਤੁਸੀਂ ਦੇਖ ਰਹੇ ਹੋ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਰਿਵਰਤਨ ਯਾਤਰਾ ਕੱਢੀ ਜਾ ਰਹੀ ਹੈ, ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ, ਸਾਨੂੰ ਜੇ ਥੋੜਾ ਜਿਹਾ ਚਾਨਣਾ ਪਾ ਸਕੋ। ਹਾਂਜੀ, ਇਹਦਾ ਜਿਹੜਾ ਮੁੱਖ ਮਕਸਦ ਹੈ, ਇਸ ਦੀ ਲੋੜ ਕਿਉਂ ਮਹਿਸੂਸ ਕੀਤੀ ਮਾਨਯੋਗ ਵਾਮਨ ਮਹੇਸ਼ਰਾਮ ਸਾਹਿਬ ਨੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ, ਉਹ ਹਾਲਾਤ ਇਹ ਜਿਹੇ ਬਣ ਚੁੱਕੇ ਨੇ ਇਸ ਦੇਸ਼ ਦੇ ਵਿੱਚ ਕਿ ਇਸ ਦੇਸ਼ ਦੀ ਕੁੱਲ ਆਬਾਦੀ ਦੇ ਵਿੱਚ 3.5% ਆਬਾਦੀ ਬ੍ਰਾਹਮਣਾਂ ਦੀ ਹੈ ਜੀ।
ਹੁਣ 3.5% ਆਬਾਦੀ ਵਾਲੇ ਬ੍ਰਾਹਮਣ ਜੇ ਲੋਕਤੰਤਰਿਕ ਤਰੀਕੇ ਦੇ ਨਾਲ ਚਾਹੁਣ ਤਾਂ ਉਹ ਇੱਕ ਪਿੰਡ ਦੀ ਪੰਚਾਇਤ ਦਾ ਪੰਚ ਵੀ ਨਹੀਂ ਚੁਣ ਸਕਦੇ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਜੀ। ਪਰ 3.5% ਆਬਾਦੀ ਰੱਖ ਕੇ ਪਿੰਡ ਦੀ ਪੰਚਾਇਤ ਦਾ ਪੰਚ ਵੀ ਨਾ ਚੁਣ ਸਕਣ ਵਾਲੇ ਬ੍ਰਾਹਮਣਾਂ ਨੇ ਇਸ ਵਕਤ ਦੇਸ਼ ਦੀ ਸਰਵਉੱਚ ਜਿਹੜੀ ਪੰਚਾਇਤ ਹੈ ਉਹਦਾ ਸਰਪੰਚ ਨੋਮੀਨੇਟ ਕੀਤਾ, ਭਾਰਤੀ ਪ੍ਰਾਈਮ ਮਿਨਿਸਟਰ ਨੋਮੀਨੇਟ ਕੀਤਾ ਜੀ। 3.5% ਹੋਣ ਦੇ ਬਾਵਜੂਦ ਵੀ ਉਹ ਇੰਨੇ ਸ਼ਕਤੀਸ਼ਾਲੀ ਕਿਵੇਂ ਹੋ ਗਏ, ਇਸ ਦੇ ਉੱਤੇ ਗੰਭੀਰ ਚਿੰਤਨ ਮੰਥਨ ਲੀਡਰਸ਼ਿਪ ਵੱਲੋਂ ਕੀਤਾ ਗਿਆ ਤੇ ਸਿੱਟਾ ਇਹ ਨਿਕਲਿਆ ਕਿ 3.5% ਆਬਾਦੀ ਰੱਖਣ ਵਾਲੇ ਬ੍ਰਾਹਮਣਾਂ ਨੇ ਦੇਸ਼ ਦੇ ਵੱਖ-ਵੱਖ ਧਰਮਾਂ ਨੂੰ, SC, ST, OBC ਨੂੰ, ਘੱਟ ਗਿਣਤੀ ਕੌਮਾਂ ਨੂੰ ਆਪਸ ਦੇ ਵਿੱਚ ਲੜਾ ਕੇ ਵੰਡ ਕੇ ਉਹਨਾਂ ਦੇ ਉੱਤੇ ਰਾਜ ਕਰਨ ਦਾ ਜਿਹੜਾ ਹੌਸਲਾ ਹੈ ਉਹ ਬਣਾਇਆ ਔਰ ਉਹਨਾਂ ਨੇ ਰਾਜ ਪ੍ਰਾਪਤ ਕੀਤਾ ਜੀ। ਇੰਨੀ ਸ਼ਕਤੀਸ਼ਾਲੀ ਉਹ ਹੋ ਗਿਆ ਕਿ ਉਹਨਾਂ ਨੇ ਦੇਸ਼ ਦਾ ਪ੍ਰਾਈਮ ਮਿਨਿਸਟਰ ਨੋਮੀਨੇਟ ਕਰ ਦਿੱਤਾ ਔਰ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ, ਵੱਖ-ਵੱਖ ਖੇਤਰਾਂ ਦੇ ਵਿੱਚ ਸਾਰੇ ਧਰਮਾਂ ਨੂੰ, ਸਾਰੇ ਹੀ ਵਰਗਾਂ ਨੂੰ ਉਹ ਪੁੱਟਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ, ਲਤਾੜਿਆ ਜਾ ਰਿਹਾ ਹੈ। ਬੜੀ ਬੇਰ ਤਰੀਕੇ ਦੇ ਨਾਲ, ਬੁਰੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਵਿਵਹਾਰ ਹੋ ਰਿਹਾ ਤੇ ਜਿਸ ਤਰੀਕੇ ਦੇ ਨਾਲ 3.5% ਬ੍ਰਾਹਮਣ ਇਹ ਸਾਰਾ ਕੁਝ ਕਰ ਰਹੇ ਨੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬ੍ਰਾਹਮਣ ਰਾਸ਼ਟਰ ਸਿਰਜਣ ਦੇ ਵੱਲ ਨੂੰ ਪੈਰਾਂ ਪੁੱਟ ਰਹੇ ਨੇ ਜੀ। ਵਮਨ ਮੇਸ਼ਰਾਮ ਸਾਹਿਬ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਮਹਿਸੂਸ ਕੀਤਾ ਕਿ ਜਿਹੜੀ ਲੜਾਈ ਹੈ ਇਹ ਕੱਲਿਆਂ ਲੜਨ ਦੇ ਯੋਗ ਨਹੀਂ, ਕਿਉਂਕਿ ਇਹ ਲੜਾਈ ਨੂੰ ਜੇ ਅਸੀਂ ਕੱਲੇ ਲੜਦੇ ਰਹਾਂਗੇ ਤੇ ਭਾਵੇਂ ਹਜ਼ਾਰਾਂ ਸਾਲ ਹੋਰ ਲੜਦੇ ਰਹੀਏ। ਇਸ ਲੜਾਈ ਨੂੰ ਜੇ ਯੂਨਾਈਟਿਡਲੀ ਸਿੱਖ, ਈਸਾਈ, ਮੁਸਲਮਾਨ, ਲਿੰਗਾਇਤ ਜੋ ਹੋਰ ਵੀ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ, ਪਲੱਸ ਜਿਹੜਾ SC, ST, OBC ਭਾਈਚਾਰਾ ਹੈ, ਇਹ ਸਾਰੇ ਅਸੀਂ ਰਲ ਮਿਲ ਕੇ ਇੱਕ ਪਲੇਟਫਾਰਮ ਤੇ ਹੋ ਕੇ ਲੜਾਂਗੇ ਤੇ ਫਿਰ ਸਾਡੇ ਨਾਲ ਜੋ ਅੱਜ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਵਿਤਕਰੇ ਹੋ ਰਹੇ ਨੇ, ਜੋ ਹਾਲਾਤ ਦੇਸ਼ ਦੇ ਬਣੇ ਹੋਏ ਨੇ, ਉਹ ਅਸੀਂ ਰੋਕ ਸਕਦੇ ਹਾਂ। ਜਿਹਦੇ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਜੇ ਵੰਡੇ ਰਹਾਂਗੇ ਤੇ 3.5% ਆਬਾਦੀ ਰੱਖਣ ਵਾਲੇ ਬ੍ਰਾਹਮਣ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਇਹੋ ਜਿਹੇ ਬਣਾ ਦੇਣਗੇ ਕਿ ਸਾਨੂੰ ਸਾਰੀਆਂ ਕੌਮਾਂ ਨੂੰ ਗੁਲਾਮ ਬਣਾ ਕੇ ਸਾਡੇ ਉੱਤੇ ਇਸ ਤਰੀਕੇ ਦਾ ਜ਼ੁਲਮ ਕੀਤਾ ਜਾਵੇਗਾ ਕਿ ਸਾਡਾ ਜਿਹੜਾ ਜੀਣਾ ਹੈ ਉਹ ਵੀ ਮੁਸ਼ਕਿਲ ਹੋ ਜਾਵੇਗਾ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨਾਂ ਦਾ ਭਵਿੱਖ ਵੀ ਹਨੇਰੇ ਦੇ ਵਿੱਚ ਚਲਾ ਜਾਵੇਗਾ ਜੀ। ਇਸ ਮਕਸਦ ਦੇ ਉੱਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਇਸ ਪਰਿਵਰਤਨ ਯਾਤਰਾ ਦਾ ਪ੍ਰੋਗਰਾਮ ਲਿਖਿਆ ਗਿਆ, ਜਿਹਦੇ ਵਿੱਚ ਪੂਰੇ ਦੇਸ਼ ਭਰ ਦੇ 31 ਸੂਬਿਆਂ ਦੀਆਂ ਵੱਖ-ਵੱਖ ਧਰਮਾਂ, ਵੱਖ-ਵੱਖ ਵਰਗਾਂ, ਵੱਖ-ਵੱਖ ਖਿੱਤਿਆਂ ਦੇ ਨਾਲ ਸੰਬੰਧ ਰੱਖਣ ਵਾਲੇ SC, ST, OBC ਅਤੇ ਘੱਟ ਗਿਣਤੀ ਕੌਮਾਂ ਦੇ ਜਿਹੜੇ ਮੁੱਦੇ ਨੇ ਉਹ ਇੱਕ ਸਾਂਝੇ ਪਲੇਟਫਾਰਮ ਤੇ ਪਰਿਵਰਤਨ ਯਾਤਰਾ ਵਿੱਚ ਸ਼ਾਮਿਲ ਕੀਤੇ ਗਏ ਜੀ। ਇਹ ਪਰਿਵਰਤਨ ਯਾਤਰਾ ਪੂਰੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਚੱਲ ਰਹੀ ਹੈ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਚੱਲਦੀ ਹੋਈ ਇਹ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ, SC, ST, OBC ਨੂੰ ਇਹ ਮੌਕਾ ਦਿੰਦੀ ਹੈ ਕਿ ਇਹ ਵੇਲਾ ਹੈ ਇੱਕ ਦੂਸਰੇ ਦੇ ਨਾਲ ਗਲਵਕੜੀਆਂ ਪਾਉਣ ਦਾ, ਇਹ ਵੇਲਾ ਹੈ ਇੱਕ ਦੂਸਰੇ ਦੇ ਕੰਮ ਆਉਣ ਦਾ, ਇੱਕ ਦੂਸਰੇ ਦੇ ਨਾਲ ਨਜ਼ਦੀਕੀਆਂ ਵਧਾਉਣ ਦਾ, ਇੱਕ ਦੂਸਰੇ ਦੇ ਨਾਲ ਇਕੱਠੇ ਹੋਣ ਦਾ। ਤੇ ਇਸ ਵੇਲੇ ਨੂੰ ਆਪਾਂ ਪੰਜਣ ਨਾ ਦਈਏ, ਆਪਾਂ ਸਾਰੇ ਇਕੱਠੇ ਹੋ ਕੇ ਜਿਵੇਂ ਮਾਲਾ ਦੇ ਮਨਕੇ ਹੁੰਦੇ ਨੇ ਇਸ ਤਰ੍ਹਾਂ ਸਾਰੇ ਜਿਹੜੇ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਜਿਹੜਾ ਬ੍ਰਾਹਮਣਵਾਦ ਦਾ ਰਾਖਸ਼ ਇਸ ਦੇਸ਼ ਦੇ ਵਿੱਚ ਆਪਣਾ ਪ੍ਰਕੋਪ ਦਿਖਾ ਰਿਹਾ ਹੈ, ਦਿਨੋਂ ਦਿਨ ਨਿਗਲ ਰਿਹਾ ਹੈ, ਸਾਡੇ ਹੱਕਾਂ ਨੂੰ ਨਿਗਲ ਰਿਹਾ ਹੈ, ਸਾਡੀ ਆਜ਼ਾਦੀ ਨੂੰ ਨਿਗਲ ਰਿਹਾ ਹੈ। ਇਸ ਨੂੰ ਰੋਕਣ ਵਾਸਤੇ ਆਪਾਂ ਇਕਜੁੱਟ ਹੋ ਜਾਈਏ। ਇਸ ਮੁੱਖ ਮਕਸਦ ਨੂੰ ਲੈ ਕੇ ਪਰਿਵਰਤਨ ਯਾਤਰਾ ਸਾਰੇ ਦੇਸ਼ ਭਰ ਦੇ ਵਿੱਚ ਚਲਾਈ ਜਾ ਰਹੀ ਹੈ, ਜਿਹਦੇ ਵਿੱਚ ਸਾਰੀਆਂ ਘੱਟ ਗਿਣਤੀ ਕੌਮਾਂ ਤੇ SC, ST, OBC ਦੇ ਜਿਹੜੀਆਂ ਪ੍ਰਮੁੱਖ ਮੰਗਾਂ ਨੇ ਉਹ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ ਔਰ ਬ੍ਰਾਹਮਣਵਾਦ ਦੇ ਖਾਤਮੇ ਵਾਸਤੇ ਇਸ ਪਰਿਵਰਤਨ ਯਾਤਰਾ ਨੂੰ ਸ਼ੁਰੂ ਕੀਤਾ ਗਿਆ ਜੀ। ਬੱਲੋਵਾਲ ਸਾਹਿਬ, ਪੰਜਾਬ ਦੇ ਵਿੱਚ ਜਿਹੜੀ ਇਹ ਯਾਤਰਾ ਕੱਢੀ ਜਾ ਰਹੀ ਹੈ, ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਹੋ ਰਹੀ ਹੈ ਇਹ ਜਿਹੜੀ ਯਾਤਰਾ, ਉਹਦਾ ਸਵਾਗਤ ਵੀ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਤੇ ਤੁਸੀਂ ਵਿਚਰ ਰਹੇ ਹੋ ਪੰਜਾਬ ਦੇ ਲੋਕਾਂ ਦੇ ਵਿੱਚ, ਕਿਵੇਂ ਦਾ ਮਾਹੌਲ, ਕਿਵੇਂ ਦਾ ਨਜ਼ਰ ਆਉਂਦਾ ਹੈ ਜਾਂ ਕਿਵੇਂ ਦਾ ਹੁੰਗਾਰਾ, ਕਿਵੇਂ ਦਾ ਮਿਲ ਰਿਹਾ ਹੈ ਲੋਕਾਂ ਦੇ ਵੱਲੋਂ ਇਸ ਯਾਤਰਾ ਨੂੰ? ਜੀ ਹਰਵੀਰ ਜੀ, ਜਿਹੜਾ ਪੰਜਾਬ ਸੂਬਾ ਹੈ ਇਹਦੀ ਇੱਕ ਵਿਲੱਖਣਤਾ ਹੈ, ਇਹਦਾ ਇਤਿਹਾਸ ਬੜਾ ਵਿਲੱਖਣ ਹੈ, ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ। ਇਸ ਪਰਿਵਰਤਨ ਯਾਤਰਾ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤਾ ਗਿਆ ਸੀ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਪਰਿਵਰਤਨ ਯਾਤਰਾ ਸ਼ੁਰੂ ਕਰਨ ਦਾ ਮਕਸਦ ਇਹ ਸੀ ਕਿ ਸਮਾਜਿਕ ਪਰਿਵਰਤਨ ਦੀ ਸਭ ਤੋਂ ਸ਼ਿਖਰ ਮੰਨੀ ਜਾਂਦੀ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਜੀ, ਕਿਉਂਕਿ ਉਸ ਵਕਤ ਜਿਹੜੇ ਹਾਲਾਤ ਸਨ ਉਹ ਅੱਜ ਵਰਗੇ ਹੀ ਸਨ, ਅੱਜ ਨਾਲੋਂ ਵੀ ਜ਼ਿਆਦਾ ਖਰਾਬ ਹੋ ਚੁੱਕੇ ਸਨ। ਉਸ ਵਕਤ ਸ਼ੂਦਰ ਕਹਿ ਕੇ ਪੁਕਾਰਿਆ ਜਾਂਦਾ ਸੀ SC OBC ਨੂੰ। ਘੋੜੇ ਤੇ ਚੜ੍ਹਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ, ਦਸਤਾਰ ਸਜਾਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ, ਕਿਰਪਾਨ ਰੱਖਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ। ਸਮਾਜਿਕ ਤੌਰ ਤੇ ਬਹੁਤ ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਸਨ ਜੀ। ਬੇਸ਼ੱਕ ਉਸ ਵੇਲੇ ਰਾਜ ਮੁਗਲਾਂ ਦਾ ਸੀ, ਪਰ ਉਸ ਵੇਲੇ ਵੀ ਬ੍ਰਾਹਮਣਵਾਦ ਦਾ ਇਹ ਜਿਹੜਾ ਸ਼ਰਿਅੰਤਰ ਹੈ ਇਹ ਬੜਾ ਸਰਗਰਮ ਸੀ। ਬ੍ਰਾਹਮਣਾਂ ਦੀਆਂ ਬਣਾਈਆਂ ਹੋਈਆਂ ਰੀਤੀ ਰਿਵਾਜ ਉਸ ਵੇਲੇ ਵੀ ਸਰਗਰਮ ਸੀ। ਆਪਾਂ ਇਹ ਕਹਿ ਲਈਏ ਕਿ ਮੁਗਲਾਂ ਦੇ ਰਾਜ ਦੇ ਵਿੱਚ ਵੀ ਬ੍ਰਾਹਮਣ ਵਜ਼ੀਰਾਂ ਵਾਂਗ ਵਿਚਰਦੇ ਹੋਏ ਆਮ ਲੋਕਾਂ ਦੇ ਉੱਤੇ ਜ਼ੁਲਮ ਚਲਾਉਂਦੇ ਸਨ। ਆਪਣੀ ਵਰਨ ਵਿਵਸਥਾ ਦਾ ਕੁਹਾੜਾ ਚੜਾ ਕੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਦੇ ਸਨ ਤੇ ਆਪਣਾ ਜੀਵਨ ਵਧੀਆ ਤਰੀਕੇ ਨਾਲ ਗੁਜ਼ਾਰਦੇ ਸਨ ਜੀ। ਸੋ ਉਸ ਸਮੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮਾਜਿਕ ਪਰਿਵਰਤਨ ਦੀ ਸ਼ਿਖਰ ਉਸ ਵਕਤ ਕਰ ਦਿੱਤੀ ਜਦੋਂ ਉਹਨਾਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਵੱਖ-ਵੱਖ ਸੂਬਿਆਂ ਤੇ ਵੱਖ-ਵੱਖ ਵਰਗਾਂ ਨਾਲ ਸੰਬੰਧ ਰੱਖਣ ਵਾਲੇ ਸਿੰਘਾਂ ਨੂੰ ਪੰਜ ਪਿਆਰੇ ਸਾਜ ਕੇ ਖਾਲਸਾ ਪੰਥ ਦੀ ਸਾਜਨਾ ਕਰ ਦਿੱਤੀ। ਉੱਥੇ ਬਰਾਬਰਤਾ ਦੇ ਅਧਿਕਾਰ ਸਾਰਿਆਂ ਨੂੰ ਦੇ ਦਿੱਤੇ। ਸਾਰੇ ਹੀ ਦੇਸ਼ ਦੇ ਲੋਕਾਂ ਨੂੰ ਇਹ ਹੋਕਾ ਦੇ ਦਿੱਤਾ ਕਿ ਕੋਈ ਵੀ ਅੱਜ ਤੋਂ ਬਾਅਦ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋ ਸਕਦਾ ਔਰ ਖਾਲਸਾ ਪੰਥ ਦੇ ਵਿੱਚ ਕੋਈ ਵੀ ਜਾਤ ਪਾਤ ਆਧਾਰਿਤ ਅੱਡ ਜਾਂ ਵਖਰੇਵਾ ਨਹੀਂ ਹੋਵੇਗਾ। ਸਮੁੱਚਾ ਖਾਲਸਾ ਪੰਥ ਇੱਕ ਹੋਵੇਗਾ ਤੇ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਹੋਵੇਗਾ ਜੀ। ਸੋ ਇਹ ਗੱਲ ਮੈਂ ਕਹਿਣ ਦੇ ਵਿੱਚ ਕੋਈ ਗਲਤ ਨਹੀਂ ਸਮਝਦਾ ਕਿ ਜਿਹੜਾ ਪੰਜਾਬ ਹੈ, ਪੰਜਾਬ ਦੇ ਵਿੱਚ ਇਸ ਸਮਾਜਿਕ ਪ੍ਰਵਰਤੀ ਦਾ ਪਹਿਲਾਂ ਤੋਂ ਬੋਲਬਾਲਾ ਰਿਹਾ ਹੈ। ਜਦੋਂ ਦਾ ਖਾਲਸਾ ਪੰਥ ਦੀ ਸਿਰਜਣਾ ਹੋਈ ਹੈ ਤੇ ਅੱਜ ਜਦੋਂ ਫਿਰ ਤੋਂ ਸਾਡੇ ਮੂਲ ਨਿਵਾਸੀ ਭਰਾਵਾਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਵੱਲ ਰੁਖ ਕੀਤਾ ਹੈ ਤੇ ਸਮੁੱਚੇ ਪੰਜਾਬ ਦਾ ਸਿੱਖ ਭਾਈਚਾਰਾ ਗੜਵਕੜੀਆਂ ਦੇ ਵਿੱਚ ਲੈਣ ਵਾਸਤੇ ਤਿਆਰ ਖੜਾ ਹੈ। ਜਿਹੜੇ ਸ਼ਹਿਰ ਦੇ ਵਿੱਚ ਪਰਿਵਰਤਨ ਯਾਤਰਾ ਜਾਂਦੀ ਹੈ, ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਜਿਹੜਾ ਸਾਡਾ ਉਹ ਇਸ ਪਰਿਵਰਤਨ ਯਾਤਰਾ ਦੇ ਵਿੱਚ ਸ਼ਾਮਲ ਹੁੰਦਾ ਹੈ। ਇਹਦੀਆਂ ਸਭਾਵਾਂ ਦੇ ਵਿੱਚ ਸ਼ਾਮਲ ਹੁੰਦਾ ਹੈ। ਇਹਦੇ ਵਿੱਚ ਆ ਰਹੇ ਬੁਲਾਰਿਆਂ ਦੇ ਤਕਰੀਰਾਂ ਸੁਣ ਕੇ ਉਹ ਬਹੁਤ ਇਨਲਾਈਟਡ ਹੁੰਦਾ ਹੈ। ਸੋ ਬਹੁਤ ਵਧੀਆ ਹੁੰਗਾਰਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਔਰ ਇਹ ਕਿਰਪਾ ਗੁਰੂ ਸਾਹਿਬ ਦੀ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਤੋਂ ਹੀ ਇਹ ਸਿਧਾਂਤ ਦਿੱਤਾ ਹੈ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨ ਹੋ ਜੀ ਜੀ ਬਿਲਕੁਲ। ਇਸ ਕਰਕੇ ਗੁਰੂ ਸਾਹਿਬ ਦੀ ਦਿੱਤੀ ਹੋਈ ਬਖਸ਼ਿਸ਼ ਕਰਕੇ ਪੰਜਾਬ ਦੇ ਲੋਕ ਜਿਹੜੇ ਉਹ ਮੋਟੀਵੇਟ ਹੋਏ ਨੇ ਔਰ ਹਮੇਸ਼ਾ ਬਰਾਬਰਤਾ ਦੀ ਗੱਲ ਕਰਨ ਵਾਸਤੇ ਤਿਆਰ ਰਹਿੰਦੇ ਨੇ ਜੀ। ਬੱਲੋਵਾਲ ਸਾਹਿਬ, ਜਿਵੇਂ ਤੁਸੀਂ ਵੀ ਦੱਸਿਆ ਤੇ ਅਦਰਵਾਈਜ਼ ਵੀ ਮੀਡੀਆ ਦੇ ਵਿੱਚ ਵੀ ਇਹ ਗੱਲ ਸਾਹਮਣੇ ਹੈਗੀ ਹੈ ਕਿ ਜਿਹੜੀ ਇਸ ਵਕਤ ਕਮਾਂਡ ਹੈਗੀ ਹੈ ਭਾਰਤ ਦੀ RSS ਦੇ ਹੱਥ ਦੇ ਵਿੱਚ ਹੈਗੀ ਹੈ। ਉਹਨਾਂ ਦੇ ਜਿਹੜੇ ਲੀਡਰਸ ਨੇ ਉਹ ਖੁੱਲ੍ਹੇਆਮ ਸ਼ਰੇਆਮ ਕਹਿੰਦੇ ਆ ਕਿ ਅਸੀਂ 2023 ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਦੇਣਾ ਹੈਗਾ, ਹਿੰਦੂ ਰਾਸ਼ਟਰ ਬਣਾ ਦੇਣਾ ਹੈਗਾ ਤੇ ਉਸੇ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਕਦਮ ਹੈਗੇ ਆ ਉਸ ਡਾਇਰੈਕਸ਼ਨ ਦੇ ਵਿੱਚ ਉਹ ਪੁੱਟੇ ਜਾ ਰਹੇ ਆ। ਤੇ ਜਦੋਂ ਇਹ ਸਾਰੇ ਸਿਸਟਮ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਹਦੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਨੇ ਵੰਡੋ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਹੈਗੀ ਹੈ, ਤੁਸੀਂ ਵੀ ਮੈਂਸ਼ਨ ਕੀਤਾ ਕਿ ਇਹ ਕਾਸਟ ਸਿਸਟਮ ਦੇ ਵਿੱਚ ਜਿਹੜਾ ਇਹ ਵਰਨ ਆਸ਼ਰਮ ਹੈਗਾ ਜਿਹਦੇ ਵਿੱਚ ਬ੍ਰਾਹਮਣ ਛਤਰੀ ਸ਼ੂਦ ਵੈਸ਼ ਤੇ ਜਿਹੜੇ ਅਸੀਂ ਅਨਟੱਚੇਬਲਸ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਅਨਟੱਚੇਬਲਸ ਕਹਿ ਕੇ ਦੁਰਕਾਰਿਆ ਗਿਆ ਤੇ ਇਹ ਕਾਸਟ ਸਿਸਟਮ ਦੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਨੇ ਹਜ਼ਾਰਾਂ ਸਾਲਾਂ ਤੋਂ ਬੜੀਆਂ ਡੂੰਘੀਆਂ ਹੈਗੀਆਂ ਨੇ ਸਮਾਜ ਦੇ ਵਿੱਚ। ਸੋ ਕੀ ਪੋਸੀਬਿਲਿਟੀਜ਼ ਨਜ਼ਰ ਆਉਂਦੀਆਂ ਨੇ ਜਿਹੜੀਆਂ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਕਿ ਇਹ ਜਿਹੜੀ ਏਕਤਾ ਹੈਗੀ ਹੈ ਉਹ ਹੋ ਸਕਦੀ ਹੈ ਤੇ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਹੈਗੀ ਹੈ ਉਹਨੂੰ ਚੈਲੰਜ ਕੀਤਾ ਜਾ ਸਕਦਾ ਹੈ? ਇਹਦੀਆਂ ਪੋਸੀਬਿਲਿਟੀਜ਼ ਕੀ ਨਜ਼ਰ ਆਉਂਦੀਆਂ ਨੇ ਤੇ ਲੋਕਾਂ ਦੇ ਵਿੱਚ ਵਿਚਰਦਿਆਂ ਗਰਾਊਂਡ ਲੈਵਲ ਦੇ ਵਿੱਚ ਵਿਚਰਦਿਆਂ ਚੈਲੰਜਸ ਕੀ ਆਉਂਦੇ ਨੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਅੱਜ ਸਰੋਤਿਆਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਇੱਕ ਜਿਹੜੀ ਮਿੱਥ ਬਣੀ ਹੋਈ ਹੈ ਕਿ 2023 ਤੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਇਹ ਬਹੁਤ ਗਲਤ ਹੈ। ਹਿੰਦੂਤਵਾਦ RSS ਹਿੰਦੂ ਰਾਸ਼ਟਰ ਬਣਾਉਣ ਵਾਸਤੇ ਕੋਸ਼ਿਸ਼ਾਂ ਨਹੀਂ ਕਰ ਰਿਹਾ, ਸਗੋਂ ਬ੍ਰਾਹਮਣ ਰਾਸ਼ਟਰ ਬਣਾਉਣ ਵਾਸਤੇ ਕੋਸ਼ਿਸ਼ਾਂ ਕਰ ਰਿਹਾ। ਸ਼ਬਦ ਤੋਂ ਵਰਤ ਰਹੇ ਨੇ ਹਿੰਦੂ ਰਾਸ਼ਟਰ। ਜਦੋਂ ਅਸੀਂ ਹਜ਼ਾਰਾਂ ਸਾਲਾਂ ਦਾ ਇਤਿਹਾਸ ਫਰੋਲ ਕੇ ਦੇਖਦੇ ਹਾਂ ਤੇ ਸਾਨੂੰ ਇਹ ਪਤਾ ਲੱਗਦਾ, ਇਸ ਗੱਲ ਦੇ ਸਬੂਤ ਮਿਲਦੇ ਨੇ ਕਿ ਬ੍ਰਾਹਮਣ ਹਮੇਸ਼ਾ ਹਿੰਦੂ ਸ਼ਬਦ 3 ਵਰਨਾਂ ਵਾਸਤੇ ਵਰਤਦੇ ਰਹੇ ਨੇ, ਜਿਨ੍ਹਾਂ ਦੇ ਵਿੱਚ ਖੱਤਰੀ ਵੈਸ਼
ਤੇ ਸ਼ੂਦਰ ਆਉਂਦੇ ਨੇ। ਜੀ ਆਪਣੇ ਵਾਸਤੇ ਉਹ ਕਦੇ ਵੀ ਹਿੰਦੂ ਧਰਮ ਨਹੀਂ ਵਰਤਦੇ। ਹਿੰਦੂ ਲਫ਼ਜ਼ ਉਹ ਸਿਰਫ ਆਪਣੇ ਗੁਲਾਮਾਂ ਵਾਸਤੇ ਵਰਤਦੇ ਨੇ। ਹਿੰਦੂ ਲਫ਼ਜ਼ ਨੂੰ ਉਹ ਆਪਣੇ ਵਾਸਤੇ ਨਹੀਂ ਵਰਤਦੇ। ਤੁਸੀਂ ਕਿਸੇ ਵੀ ਬ੍ਰਾਹਮਣ ਨੂੰ ਇਹ ਗੱਲ ਪੁੱਛ ਲਓ ਕਿ ਤੇਰਾ ਧਰਮ ਕੀ ਹੈ, ਉਹ ਬ੍ਰਾਹਮਣ ਕਹੇਗਾ, ਜੀ ਨਾਟ ਹਿੰਦੂ, ਕਿਉਂਕਿ ਉਹ ਸਮਝਦੇ ਨੇ ਕਿ ਹਿੰਦੂ ਜਿਹੜਾ ਹੈ ਇਹ ਸਾਡੇ ਗੁਲਾਮ ਨੇ। ਇਸੇ ਤਰੀਕੇ ਦੇ ਨਾਲ ਦੇਸ਼ ਦਾ SC ST ਤੇ OBC ਭਾਈਚਾਰਾ ਉਸ ਬ੍ਰਾਹਮਣ ਰਾਸ਼ਟਰ ਦੇ ਖਿਲਾਫ ਲਾਮਬੰਦ ਨਾ ਹੋ ਜਾਵੇ, ਇਸ ਕਰਕੇ ਇਹ ਭੁਲੇਖਾ ਪਾਉ ਸ਼ਬਦ ਜਿਹੜਾ ਵਰਤਿਆ ਜਾ ਰਿਹਾ ਹੈ ਕਿ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ। ਪਰ ਇਹ ਗੱਲ ਸਪਸ਼ਟ ਹੈ ਕਿ ਜਿਸ ਬ੍ਰਾਹਮਣ ਨੇ ਪਹਿਲਾਂ ਤੋਂ ਹਜ਼ਾਰਾਂ ਸਾਲਾਂ ਪਹਿਲਾਂ ਤੋਂ ਉਹਨਾਂ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਹੈ, ਉਹਨਾਂ ਲੋਕਾਂ ਦੇ ਕੰਨਾਂ ਦੇ ਵਿੱਚ ਸਿੱਕੇ ਚੜਾ ਕੇ ਪਾਏ, ਉਹਨਾਂ ਦੀਆਂ ਜ਼ੁਬਾਨਾਂ ਵੱਢ ਦਿੱਤੀਆਂ, ਉਹਨਾਂ ਦੇ ਮਗਰ ਝਾੜੂ ਵੱਢ ਦਿੱਤੇ ਵੀ ਉਹ ਜੇ ਤੁਰਦੇ ਵੀ ਹਨ ਤੇ ਉਹਨਾਂ ਦੀਆਂ ਪੈੜਾਂ ਮਿਟ ਜਾਣ, ਤੇ ਫਿਰ ਇਹ ਕਿਵੇਂ ਹੋ ਸਕਦਾ ਕਿ 2023 ਦੇ ਵਿੱਚ ਉਹ ਅੱਜ ਉਹਨਾਂ ਲੋਕਾਂ ਨੂੰ ਰਾਜ ਦੇਣ ਦੀ ਗੱਲ ਕਰ ਰਹੇ ਨੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਹਜ਼ਾਰਾਂ ਸਾਲਾਂ ਤੋਂ ਗੁਲਾਮ ਬਣਾ ਕੇ ਰੱਖਿਆ ਹੈ ਜੀ। ਸੋ ਇਹ ਹਿੰਦੂ ਰਾਸ਼ਟਰ ਦਾ ਸ਼ਬਦ ਵਰਤ ਕੇ ਇਨਡਾਇਰੈਕਟ ਤਰੀਕੇ ਦੇ ਨਾਲ ਬ੍ਰਾਹਮਣ ਰਾਸ਼ਟਰ ਬਣਾਉਣ ਦੀ ਗੱਲ ਹੋ ਰਹੀ ਹੈ। ਔਰ ਇਸੇ ਤਰ੍ਹਾਂ ਅੱਜ ਜੇ ਦੇਖੀਏ ਇਸ ਦੇਸ਼ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਦੇਖ ਲਓ, ਤੁਸੀਂ ਪ੍ਰੈਸ ਦੇ ਵਿੱਚ ਦੇਖ ਲਓ, ਮੀਡੀਆ ਦੇ ਵਿੱਚ ਦੇਖ ਲਓ, ਦੇਸ਼ ਦੀ ਰਾਜਨੀਤੀ ਦੇ ਵਿੱਚ ਦੇਖ ਲਓ, ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਤੁਸੀਂ ਦੇਖ ਲਓ, ਬਹੁਤ ਗਿਣਤੀ ਦੇ ਵਿੱਚ ਬ੍ਰਾਹਮਣ ਪ੍ਰਧਾਨ ਨੇ। ਅਸੀਂ ਵੀ ਇਹ ਗੱਲ ਹੁਣ ਸਮਝੇ ਹਾਂ ਕਿਉਂਕਿ ਅਸੀਂ ਵੀ ਪਹਿਲਾਂ ਇਹੀ ਗੱਲ ਕਹਿੰਦੇ ਸੀ ਕਿ ਹਿੰਦੂ ਬਹੁਤ ਗਿਣਤੀ, ਪਰ ਨਹੀਂ, ਹਿੰਦੂ ਬਹੁਤ ਗਿਣਤੀ ਨਹੀਂ, ਬ੍ਰਾਹਮਣ ਬਹੁਤ ਗਿਣਤੀ। ਇਸ ਦੇਸ਼ ਵਿੱਚ ਤੁਸੀਂ ਦੇਖ ਲਓ ਜੇ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਪਾਰਲੀਮੈਂਟ 'ਚ ਬੈਠੇ ਨੇ ਉਹਨਾਂ ਵਿੱਚ ਬ੍ਰਾਹਮਣਾਂ ਦੀ ਬਹੁਤ ਗਿਣਤੀ ਹੈ। ਜੁਡੀਸ਼ਰੀ ਦੇ ਵਿੱਚ ਇਸ ਸਮੇਂ ਜਿੰਨੇ ਜੱਜ ਲੱਗੇ ਹੋਏ ਨੇ, ਹਾਈ ਕੋਰਟ ਦੇ ਵਿੱਚ ਲੱਗੇ ਹੋਏ ਨੇ, ਸੁਪਰੀਮ ਕੋਰਟ 'ਚ ਲੱਗੇ ਹੋਏ ਨੇ, ਉਹਨਾਂ ਵਿੱਚ ਵੀ ਬ੍ਰਾਹਮਣਾਂ ਦੀ ਬਹੁਤ ਗਿਣਤੀ ਹੈ। ਪਰ ਇੱਕ ਧਰਮ ਭਾਵ ਜਿਹਾ ਬਣਿਆ ਰਹੇ, ਇਸ ਕਰਕੇ ਹਿੰਦੂ ਸ਼ਬਦ ਨੂੰ ਸਾਡੇ ਉੱਤੇ ਥੋਪਿਆ ਜਾਂਦਾ ਹੈ ਤਾਂ ਕਿ ਮਲਬੂਬਾ ਜਿਹਾ ਬਣਿਆ ਰਹੇ ਤੇ ਜਿਹੜੇ ਲੋਕ ਦੱਬੇ ਕੁਚਲੇ ਲਤਾਰੇ ਨੇ ਉਹ ਸੋਚਣ ਕਿ ਸਾਡੀ ਗੱਲ ਹੋ ਰਹੀ ਹੈ ਜੀ। ਤੇ ਦੂਸਰੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਸ ਦੇਸ਼ ਦੇ ਵਿੱਚ ਪੋਸੀਬਿਲਿਟੀ ਹੈ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਇਹ ਵਰਨ ਵਿਵਸਥਾ ਦਾ ਸ਼ਰਿਆਤ ਜਿਹੜਾ ਉਹ ਚੱਲ ਰਿਹਾ ਹੈ ਜੀ। ਬਿਲਕੁਲ। ਸੋ ਅੱਜ ਮੂਲ ਨਿਵਾਸੀ ਲੀਡਰਸ਼ਿਪ ਔਰ ਮੇਸ਼ਰਾਮ ਸਾਹਿਬ ਨੇ ਬੜੀ ਬਰੀਕੀ ਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਕੀਤੀ ਹੈ। ਇਸ ਸਮੇਂ ਦੇ ਵਿੱਚ ਬੇਸ਼ੱਕ ਜ਼ੁਲਮ ਦਾ ਬੜਾ ਹਨੇਰ ਲੱਗਦਾ ਹੈ, ਬੜੀ ਚੱਕਰ ਹਨੇਰੀ ਚੱਲ ਰਹੀ ਹੈ, ਚੱਕਰ ਹਨੇਰੀ ਚੱਲ ਰਹੀ ਹੈ ਜ਼ੁਲਮਾਂ ਦੀ, ਜਿੱਥੇ ਬ੍ਰਾਹਮਣਵਾਦ ਦਾ ਜ਼ੁਲਮ ਬੜਾ ਤਕੜਾ ਹੈ। ਪਰ ਉਹਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਸਾਹਿਬਾਨਾਂ ਦਾ ਉਪਦੇਸ਼ ਅਤੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਦਰਜ 35 ਭਗਤਾਂ ਦੀ, ਮਹਾਂਪੁਰਸ਼ਾਂ ਦੀ ਜਿਹੜੀ ਬਾਣੀ ਹੈ ਉਹ ਸਾਨੂੰ ਇੱਕ ਆਸ ਦਾ ਦੀਵਾ ਦਿਖਾ ਰਹੀ ਹੈ ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਵਰਨ ਵਿਵਸਥਾ ਦੇ ਬਣੇ ਹੋਏ ਜਾਲ ਨੂੰ ਤੋੜਨ ਦੀਆਂ ਸਾਰੀਆਂ ਹੀ ਗੱਲਾਂ ਲਿਖੀਆਂ ਹੋਈਆਂ ਨੇ, ਸਾਰੇ ਤਰੀਕੇ ਲਿਖੇ ਹੋਏ ਨੇ। ਮੈਂ ਤਾਂ ਇੱਥੇ ਇੱਕ ਗੱਲ ਇਹ ਵੀ ਕਰਨੀ ਚਾਹਾਂਗਾ ਕਿ ਅੱਜ ਤੱਕ ਸਿੱਖ ਅਰਦਾਸ ਦੇ ਵਿੱਚ ਨਿਰੰਤਰ ਪੜ੍ਹਦੇ ਰਹੇ ਨੇ ਕਿ ਰਾਜ ਕਰੇਗਾ ਖਾਲਸਾ ਜੀ। ਅਸੀਂ ਰਾਜ ਕਰੇਗਾ ਖਾਲਸਾ ਕਹਿੰਦੇ ਜ਼ਰੂਰ ਰਹੇ ਹਾਂ, ਪਰ ਰਾਜ ਕਿਵੇਂ ਕਰਨਾ ਹੈ ਉਸ ਕੰਸੈਪਟ ਨੂੰ ਸਮਝਣ ਦੇ ਵਿੱਚ ਦੇਰੀ ਹੋਈ ਹੈ। ਜੇ ਉਸ ਕੰਸੈਪਟ ਨੂੰ ਅੱਜ ਕੋਈ ਸਮਝ ਸਕਿਆ ਹੈ ਤੇ ਮੈਂ ਸਮਝਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਕੰਸੈਪਟ ਨੂੰ ਸਮਝ ਕੇ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਕਿਉਂ ਕਰਕੇ ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਨੇ ਸਾਨੂੰ ਰਾਜ ਕਰੇਗਾ ਖਾਲਸਾ ਦਾ ਕੰਸੈਪਟ ਦਿੱਤਾ ਸੀ ਤੇ ਨਾਲ ਉਹਨਾਂ ਨੇ ਇੱਕ ਫਾਰਮੂਲਾ ਵੀ ਦਿੱਤਾ ਸੀ। ਉਹ ਫਾਰਮੂਲਾ ਇਹ ਸੀ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵੱਖ-ਵੱਖ ਵਰਗਾਂ ਦੇ ਨਾਲ ਸੰਬੰਧ ਰੱਖਣ ਵਾਲੇ 33 ਮਹਾਂਪੁਰਖਾਂ ਦੀ ਬਾਣੀ ਦਰਜ ਹੈ। ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕਤਾ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਖੁਦ ਦਾ ਪੜ੍ਹਿਆ, ਪਰ ਜਿਹੜੇ 33 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਨੂੰ ਮੰਨਣ ਵਾਲੇ, ਉਹਨਾਂ ਦੇ ਫੋਲੋਅਰਸ ਨੂੰ, ਉਹਨਾਂ ਦੀ ਉਮਤ ਨੂੰ ਅਸੀਂ ਵਿਸਾਰ ਦਿੱਤਾ। ਅੱਜ ਤੁਸੀਂ ਦੇਖ ਲਓ ਭਗਤ ਨਾਮਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਪਰ ਭਗਤ ਨਾਮਦੇਵ ਜੀ ਨੂੰ ਮੰਨਣ ਵਾਲਿਆਂ ਦਾ ਮਹਾਰਾਸ਼ਟਰ ਦੇ ਵਿੱਚ ਹਾਲ ਬਹੁਤ ਬੁਰਾ ਹੈ। ਅਸੀਂ ਕਦੇ ਉਹਨਾਂ ਦੀ ਬਾਂਹ ਨਹੀਂ ਫੜੀ। ਇਸੇ ਤਰ੍ਹਾਂ ਭਗਤ ਸੈਣ ਜੀ ਨੂੰ ਅਸੀਂ ਮੰਨਦੇ ਹਾਂ, ਭਗਤ ਸਿੰਘ ਜੀ ਦੀ ਬਾਣੀ ਪੜ੍ਹਦੇ ਆ, ਪਰ ਭਗਤ ਸੈਣ ਜੀ ਨੂੰ ਮੰਨਣ ਵਾਲੇ ਜਿਹੜੇ ਉਹਨਾਂ ਦੇ ਫੋਲੋਅਰਸ ਸਾਊਥ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਨਿਤ ਸਮਾਜਿਕ ਤੌਰ ਦੇ ਉੱਤੇ ਬੜੇ ਵੱਡੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਸਿੱਖ ਕੌਮ ਦੇ ਵਿੱਚ ਬਹੁਤ ਪ੍ਰਚਾਰਕ ਨੇ, 600 ਦੇ ਕਰੀਬ ਬਾਬੇ ਨੇ, ਪਰ ਇਹਨਾਂ ਬਾਬਿਆਂ ਨੇ ਵੀ ਸਿੱਖੀ ਦੀ ਗੱਲ ਸਿੱਖਾਂ ਨੂੰ ਹੀ ਸਿਖਾਈ ਹੈ, ਉਹਨਾਂ ਲੋਕਾਂ ਤੱਕ ਪਹੁੰਚ ਨਹੀਂ ਕੀਤੀ ਅਸੀਂ ਜਿਨ੍ਹਾਂ ਤੱਕ ਕਰਨੀ ਚਾਹੀਦੀ ਸੀ। ਪਿਛਲੇ ਥੋੜੇ ਸਮੇਂ ਦੀ ਗੱਲ ਹੈ, ਜੇ ਅਸੀਂ ਮਹਾਰਾਸ਼ਟਰ ਗਏ ਉੱਥੇ ਵੀ ਪ੍ਰਵਰਤਨ ਯਾਤਰਾ ਸੀ ਤੇ ਉੱਥੇ ਸਾਨੂੰ ਭਗਤ ਨਾਮਦੇਵ ਜੀ ਮੰਨਣ ਵਾਲੇ ਮਿਲੇ
ਕਿ ਜਦੋਂ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਭਗਤ ਨਾਮਦੇਵ ਜੀ ਦੇ ਫੋਲੋਅਰ ਆ, ਉਹਨਾਂ ਦੀ ਉਮਤ ਦੇ ਵਿੱਚੋਂ ਆ, ਉਹਨਾਂ ਨੂੰ ਅਸੀਂ ਮੰਨਦੇ ਹਾਂ, ਤੇ ਉਹਨਾਂ ਨੇ ਦੱਸਿਆ ਕਿ ਸਮਾਜਿਕ ਤੌਰ ਤੇ ਸਾਡੇ ਨਾਲ ਬਹੁਤ ਵੱਡਾ ਵਿਤਕਰਾ ਹੋ ਰਿਹਾ ਹੈ, ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ ਸਾਨੂੰ ਬੜਾ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ, ਸਾਡੇ ਤੇ ਬੜਾ ਜ਼ੁਲਮ ਹੁੰਦਾ ਹੈ। ਤੇ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਹੈ ਔਰ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਇੰਨਾ ਵੱਡਾ ਸਤਿਕਾਰ ਦਿੱਤਾ ਗਿਆ ਹੈ ਕਿ ਜਦੋਂ ਵੀ ਸਿੱਖਾਂ ਦੇ ਘਰ ਵਿੱਚ ਕੋਈ ਖੁਸ਼ੀ ਆ ਜਾਵੇ ਜਾਂ ਕੋਈ ਗਮ ਆ ਜਾਵੇ, ਅਸੀਂ ਜਦੋਂ ਸਮੁੱਚੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਭਗਤ ਨਾਮਦੇਵ ਜੀ ਦੀ ਵੀ ਬਾਣੀ ਅਸੀਂ ਪੜ੍ਹਦੇ ਹਾਂ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਨਿਰੰਤਰ ਪੜ੍ਹੀ ਜਾਂਦੀ ਹੈ। ਤੇ ਉਹਨਾਂ ਨੇ ਯਕੀਨ ਜਾਣਿਆ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਿਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਗੱਲ ਪਹਿਲੀ ਵਾਰ ਪਤਾ ਲੱਗੀ ਹੈ ਕਿ ਸਾਡੇ ਭਗਤ ਨਾਮਦੇਵ ਜੀ ਨੂੰ ਏਡਾ ਵੱਡਾ ਸਤਿਕਾਰ ਸਿੱਖ ਧਰਮ ਦੇ ਵਿੱਚ ਦਿੱਤਾ ਗਿਆ, ਜਦਕਿ ਮਹਾਰਾਸ਼ਟਰ ਦੇ ਵਿੱਚ ਭਗਤ ਨਾਮਦੇਵ ਜੀ ਦੇ ਬਰਾਬਰ ਤੁਲਸੀਦਾਸ ਨੂੰ ਉਭਾਰਿਆ ਜਾ ਰਿਹਾ ਤੇ ਭਗਤ ਨਾਮਦੇਵ ਜੀ ਨੂੰ ਉਹਨਾਂ ਕ੍ਰਾਂਤੀਕਾਰੀ ਨਹੀਂ ਮੰਨਿਆ ਜਾਂਦਾ। ਇੱਕ ਤਰੀਕੇ ਨਾਲ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕਮੀਆਂ ਵੀ ਸਾਡੇ ਪ੍ਰਚਾਰਕਾਂ ਵਿੱਚ ਰਹੀਆਂ ਨੇ, ਜਿਸ ਨੂੰ ਦੂਰ ਕਰਨ ਦੀ ਅਸੀਂ ਸਾਰੇ ਹੁਣ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਜਾਤ ਪਾਤ ਤੋਂ ਆਜ਼ਾਦੀ ਪਾਉਣ ਦਾ ਸੰਪੂਰਨ ਫਾਰਮੂਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਹੈ, ਜੇ ਅਸੀਂ ਉਸ ਨੂੰ ਸੋਚ ਕੇ ਪੜ੍ਹ ਲਈਏ, ਉਹਨੂੰ ਸਮਝ ਲਈਏ, ਇਹਨੂੰ ਆਪਣੇ ਜੀਵਨ ਤੇ ਲਾਗੂ ਕਰ ਲਈਏ ਤੇ ਉਸ ਫਾਰਮੂਲੇ ਨੂੰ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਪ੍ਰਚਾਰ ਲਈਏ, ਫਿਰ ਬੇਗਮਪੁਰਾ ਖਾਲਸਾ ਰਾਜ ਕੋਈ ਦੂਰ ਦੀ ਗੱਲ ਨਹੀਂ, ਸਾਡੇ ਨਾਲੋਂ ਅੱਗੇ ਹੋ ਕੇ ਬੇਗਮਪੁਰਾ ਖਾਲਸਾ ਰਾਜ ਬਣਾਉਣ ਵਾਸਤੇ ਉਹ ਲੋਕ ਕੰਮ ਕਰਨਗੇ। ਜੀ ਬਿਲਕੁਲ ਬੱਲੋਵਾਲ ਸਾਹਿਬ, ਸੋ ਜਾਂਦੇ ਜਾਂਦੇ ਮੈਂ ਮੈਸੇਜ ਕੋਈ ਤੁਹਾਡੇ ਕੋਲੋਂ ਜ਼ਰੂਰ ਚਾਹੂੰਗਾ, ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਸੋਸ਼ਲ ਮੀਡੀਆ ਜਾਂ ਸਾਡੀ ਵੈਬਸਾਈਟ ਦੀ ਲਾਈਵ ਸਟਰੀਮਿੰਗ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਦੇ ਲਈ ਇਸ ਪਰਿਵਰਤਨ ਯਾਤਰਾ ਨੂੰ ਮੁੱਖ ਰੱਖਦਿਆਂ ਹੋਇਆਂ ਜਾਂ ਜਿਹੜੀ ਇਹ ਏਕਤਾ ਦਾ ਸੰਦੇਸ਼ ਹੈਗਾ, ਘੱਟ ਗਿਣਤੀਆਂ ਦੀ ਏਕਤਾ ਦਾ ਭਾਰਤ ਦੇ ਵਿੱਚ, ਤੇ ਜਿਨ੍ਹਾਂ ਨੂੰ ਨੀਚ ਕਹਿ ਕੇ ਦੁਰਕਾਰਿਆ ਗਿਆ ਉਹਨਾਂ ਨੂੰ ਗਲ ਲਾਉਣ ਦਾ ਜਿਹੜਾ ਇੱਕ ਮੈਸੇਜ ਹੈਗਾ, ਇਸ ਸੰਬੰਧੀ ਜਿਹੜੀ ਸਾਡੀ ਅੱਜ ਦੀ ਗੱਲਬਾਤ ਹੈਗੀ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਨੂੰ? ਜੀ ਮੈਂ ਇਹ ਕਹਿਣਾ ਚਾਹਾਂਗਾ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਏ ਸਾਰੇ ਸਰੋਤਿਆਂ ਨੂੰ ਕਿ ਅੱਜ ਇੱਕ ਬਹੁਤ ਵੱਡੀ ਪਰਿਵਰਤਨ ਦੀ ਲਹਿਰ ਉੱਠੀ ਹੈ, ਇਨਕਲਾਬ ਦੀ ਲਹਿਰ ਪੰਜਾਬ ਦੇ ਵਿੱਚ ਉੱਠੀ ਹੈ। ਅੱਜ ਸਿੱਖ ਕੌਮ ਦੀਆਂ ਬੁਨਿਆਦੀ ਹੱਕੀ ਮੰਗਾਂ, ਜਿਨ੍ਹਾਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਨਾ, ਜੀ ਬਾਈਬਲ ਗੋਲੀकांड ਦੇ ਵਿੱਚ ਕਾਤਲ ਜਿਹੜੇ ਬੰਦੇ ਨੇ ਪੁਲਿਸ ਵਾਲੇ ਉਹਨਾਂ ਨੂੰ ਫੜਨਾ, ਜਿਨ੍ਹਾਂ ਨੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ, ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਟੱਕੇ ਹੋਏ ਨੇ, ਤੇ ਆਪਰੇਸ਼ਨ ਵੋਡਰੋਜ਼ ਭਾਵ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਹੜੇ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਹੈ, ਜਿਸ ਤਰੀਕੇ ਨਾਲ ਮਾਰਿਆ ਗਿਆ ਹੈ, ਉਹ ਜਿਨ੍ਹਾਂ ਵੱਲੋਂ ਮਾਰੇ ਗਏ ਨੇ ਤਾਂ ਜਾਂ ਮਰਵਾਏ ਗਏ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਟੱਕਰਾਂ, ਇਹ ਚਾਰ ਮੰਗਾਂ ਨੂੰ ਪ੍ਰਮੁੱਖ ਤੌਰ ਤੇ ਵਾਮਨ ਵਿਸ਼ਰਾਮ ਸਾਹਿਬ ਨੇ ਆਪਣੀ ਪਰਿਵਰਤਨ ਯਾਤਰਾ ਦੇ ਵਿੱਚ ਸ਼ਾਮਿਲ ਕੀਤਾ ਹੈ। ਔਰ ਇਸ ਗੱਲ ਦਾ ਉਹ ਹੋਕਾ ਪੰਜਾਬ ਸਮੇਤ 31 ਸੂਬਿਆਂ ਦੇ ਵਿੱਚ ਦੇ ਰਹੇ ਨੇ। ਅੱਜ ਜਿਹੜੀ ਮੂਵਮੈਂਟ ਨੂੰ ਅਸੀਂ ਸਦੀਆਂ ਤੋਂ, ਲੰਮੇ ਸਮੇਂ ਤੋਂ, ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਲੜਦੇ ਆ ਰਹੇ ਸੀ, ਬਾਹਰ ਵਿਦੇਸ਼ਾਂ ਦੇ ਵਿੱਚ ਲੜਦੇ ਆ ਰਹੇ ਸੀ, ਅੱਜ ਦੇਸ਼ ਦੇ 85% ਮੂਲ ਨਿਵਾਸੀ ਭਾਈਚਾਰੇ ਨੇ ਉਹਨਾਂ ਮੰਗਾਂ ਨੂੰ ਸਵੀਕਾਰਿਆ ਹੈ, ਕਿਹਾ ਹੈ ਕਿ ਇਹ ਜਿਹੜੀਆਂ ਸਿੱਖ ਕੌਮ ਦੀਆਂ ਮੰਗਾਂ ਨੇ ਇਹ ਜਾਇਜ਼ ਮੰਗਾਂ ਨੇ। ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਵਾਮਨ ਵਿਸ਼ਰਾਮ ਸਾਹਿਬ ਨੇ ਇਸ ਪਰਿਵਰਤਨ ਯਾਤਰਾ ਦਾ ਪ੍ਰਮੁੱਖ ਨਾਰਾ ਪੰਜਾਬ ਦੇ ਵਿੱਚ ਇਹੀ ਦਿੱਤਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਔਰ ਸਿੱਖ ਕੌਮ ਨੂੰ ਵੱਖਰਾ ਦਰਜਾ ਦਿਵਾਉਣ ਵਾਸਤੇ ਅਸੀਂ ਸੰਘਰਸ਼ ਕਰਨ ਲਈ ਤਿਆਰ ਹਾਂ। ਲੋੜ ਪਈ ਤੇ ਅਸੀਂ ਕਿੰਨਾ ਭਰਨ ਲਈ ਵੀ ਤਿਆਰ ਹਾਂ, ਪਰ ਅਸੀਂ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਦਾ ਦਰਜਾ ਦਵਾ ਕੇ ਹਟਾਂਗੇ। ਜੀ ਦੇਸ਼ 'ਚ ਬੈਠੇ ਸਮੂਹ ਸਿੱਖਾਂ ਨੂੰ ਕਿ ਜਿਹੜਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਬਲ ਅੱਲਾ ਨੂਰ ਅਬਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਦੇ ਉਪਜਿਆ ਕੌਮ ਭਲੇ ਕੌਮ ਦੇ, ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਗਰੀਬ ਸਿੱਖਣ ਕੋ ਦੂਰ ਪਾਤਸ਼ਾਹੀ। ਅੱਜ ਬੇਸ਼ੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰਵਾਲੇ ਭੇਟ ਕਰਦੇ ਹਾਂ, ਬੇਸ਼ੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਬੜਾ ਸਤਿਕਾਰ ਕੇ ਅਦਬ ਪੇਸ਼ ਕਰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ 35 ਮਹਾਂਪੁਰਸ਼ਾਂ ਨੂੰ ਮੰਨਣ ਵਾਲੇ ਲੋਕਾਂ ਦਾ ਹਾਲ ਅੱਜ ਦੇਸ਼ ਦੇ ਵਿੱਚ ਬੜਾ ਖਰਾਬ ਹੋ ਚੁੱਕਿਆ ਹੈ। ਉਹਨਾਂ ਤੇ ਬੜੇ ਜ਼ੁਲਮ ਹੋ ਰਹੇ ਨੇ, ਸਮਾਜਿਕ ਤੌਰ ਤੇ ਬੜੇ ਵੱਡੇ ਜ਼ੁਲਮ ਹੋ ਰਹੇ ਨੇ। ਤੇ ਅੱਜ ਜੇ ਅਸੀਂ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਦੇ,
ਜੇ ਅਸੀਂ ਖਾਲਸੇ ਗੁਰੂ ਗੋਬਿੰਦ ਸਿੰਘ ਦੇ ਜੀ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਕਿ ਬੱਦੂ ਚੁੱਕੇ ਲਤਾਰੇ ਹੋਏ ਲੋਕਾਂ ਦੀ ਬਾਂਹ ਫੜਨਾ ਸਾਡਾ ਫਰਜ਼ ਹੈ। ਤੇ ਅੱਜ ਦੇਸ਼ ਦੇ 31 ਸੂਬਿਆਂ ਦੇ ਵਿੱਚ ਉਹ ਭਾਈਚਾਰਾ ਤੁਹਾਡੀ ਉਡੀਕ ਕਰ ਰਿਹਾ ਕਿ ਖਾਲਸਾ ਪੰਥ ਜਿਸ ਦੀ ਸਾਜਨਾ ਕਰਤੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਹੋਈ ਸੀ, ਉਹ ਕਦੋਂ ਸਾਡੇ ਵਿਹੜੇ ਦੇ ਵਿੱਚ ਪੈਰ ਪਾਵੇਗਾ ਤੇ ਕਦੋਂ ਸਾਨੂੰ ਬ੍ਰਾਹਮਣਵਾਦ ਦੇ ਇਸ ਪਿੰਜਰੇ ਜੋ ਆਜ਼ਾਦ ਕਰਕੇ ਵਰਣਵਾਦ ਦੇ ਪਿੰਜਰੇ ਜੋ ਆਜ਼ਾਦ ਕਰਕੇ ਆਪਣੇ ਗਾਲ ਦੇ ਨਾਲ ਲਾਵੇਗਾ ਤੇ ਆਪਣੇ ਬਰਾਬਰ ਬਿਠਾਵੇਗਾ ਤੇ ਬ੍ਰਾਹਮਣਵਾਦ ਦਾ ਖਾਤਮਾ ਕਰੇਗਾ। ਇੱਕ ਵਾਰੀ ਤੁਸੀਂ 2 ਕਦਮ ਪੁੱਟ ਕੇ ਦੇਖੋ, ਤੁਹਾਡੇ ਭਰਾ ਗੱਲ ਵਕੜੀਆਂ ਚ ਲੈਣ ਵਾਸਤੇ ਤੁਹਾਨੂੰ ਤਿਆਰ ਖੜੇ ਨੇ। ਫਿਰ ਰਾਜ ਕਰੇਗਾ ਖਾਲਸਾ, ਤੁਸੀਂ ਕਹੋਗੇ ਤੇ ਰਾਜ ਕਰਨ ਖਾਲਸੇ ਦਾ ਰਾਜ ਕਾਇਮ ਕਰਨ ਵਾਸਤੇ ਮੂਲ ਨਿਵਾਸੀ ਭਾਈਚਾਰਾ ਅੱਗੇ ਹੋ ਕੇ ਸ਼ਹਾਦਤਾਂ ਦੇਣ ਲਈ ਵੀ ਤਿਆਰ ਹੈ ਤੇ ਲੜਾਈਆਂ ਲੜਨ ਵਾਸਤੇ ਵੀ ਤਿਆਰ ਹੈ। ਪਰ ਜ਼ਰੂਰੀ ਹੈ ਕਿ ਉਹਨਾਂ ਨੂੰ ਗੱਲ ਵਕੜੀ ਚ ਲਈਏ, ਪੰਜਾਬ ਚ ਉਹਨਾਂ ਦਾ ਸਵਾਗਤ ਕਰੀਏ ਤੇ ਬਾਹਰ ਦੀਆਂ ਸੂਬਿਆਂ ਦੇ ਵਿੱਚ ਵੀ ਉਹਨਾਂ ਦਾ ਸਾਥ ਦੇਈਏ। ਜੀ ਬਿਲਕੁਲ ਬੱਲੋਵਾਲ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਇਸ ਸਾਰੀ ਜਿਹੜੀ ਇਸ ਇਸ਼ੂ ਦੇ ਉੱਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ-ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਅਮਰੀਕ ਸਿੰਘ ਬੱਲੋਵਾਲ ਹੋਰਾਂ ਦੇ ਨਾਲੋਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।